ਤੈਨੂੰ ਜੀ ਇੰਨਾ ਸਾਥ ਆ ਫਿਰ ਫਾਇਦਾ ਛਾਪਰ ਚ ਪਾ ਕੇ ਦੇ ਹੀ ਦੇ ਇਹਨਾਂ ਨੂੰ। ਦੇਤੀ ਦੇ ਆ ਘਰ ਜਾ ਕੇ ਫਾਇਦੇ ਦੀ ਤੈਅ ਲਾ ਲੈਣ। ਛਾਪਰ ਸੋਹਣੇ ਇਹਨਾਂ ਨੂੰ ਉਹ ਪੈਣਾ ਜਿਹ ਚ ਬਿਸਤਰਾ ਤੈਅ ਲਾ ਕੇ ਰੱਖੀਦਾ ਵਾ। ਇਹ ਛੋਟਾ ਮੋਟਾ ਛਾਪਰ ਨਹੀਂ ਹੈਗਾ। ਬਾਹਰ ਏਡੀਆਂ ਸਮਾਰਟ ਕੁੜੀਆਂ, ਅੰਦਰ ਹੱਡੀ ਤੋਂ ਬਗੈਰ 700 ਰੁਪਏ ਕਿਲੋ ਵਾਲਾ ਮਾਲ ਆ। ਬੱਲੇ 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 ਬੱਲੇ। ਰਾਮ ਨਾਲ ਰਹਿਣਾ ਹੀ, ਮੈਨਾਂ ਬਹੁਤੀ ਗੱਲ ਨਹੀਂ ਕਰਨੀ। ਮੈਂ ਤੁਹਾਡੇ ਨਾਲ ਕਰ ਹੀ ਨਹੀਂ ਸਕਦਾ ਜੀ ਬਹੁਤੀ ਗੱਲ ਤੁਹਾਡੇ ਨਾਲ। ਕਾਹਦੇ ਲਈ ਕਰਨੀ ਗੱਲ? ਤੁਸੀਂ ਕੀ ਕੀਤਾ ਆਪਣਾ ਮੁੰਡਿਆਂ ਨੂੰ ਕਿਹਾ ਸੀ ਸਮਝਾਇਆ ਕਿ ਨਹੀਂ? ਮੈਂ ਉਹਨਾਂ ਨੂੰ ਬੜਾ ਸਮਝਾਇਆ, ਉਹ ਨਹੀਂ ਸਮਝਦੇ। ਕਿਉਂ ਨਹੀਂ ਸਮਝਦੇ? ਉਹ ਕਦੀ ਲਿਪਸਟਿਕਾਂ ਲਾਉਂਦੇ ਨੇ, ਕਦੀ ਨੀਲ ਪਾਲਿਸ਼ਾਂ ਲਾਉਂਦੇ ਨੇ, ਚੁੱਕ ਕੇ ਪਤਾ ਨਹੀਂ ਉਹਨਾਂ 'ਚ ਕਿਹੜੀ ਮੂਰਤ ਵੜੀ ਹੈ। ਮੈਂ ਇਸ ਗੱਲ ਤੋਂ ਹੈਰਾਨ ਆ ਵੀ ਤੈਨੂੰ ਇਸ ਗੱਲ ਦੀ ਤਨਖਾਹ ਦਿੱਤੀ ਆ ਵੀ ਉਹਨਾਂ ਨੂੰ ਜ਼ਰਾ ਨਾ ਉਹਨਾਂ ਦੀ ਤਬੀਅਤ ਦੇ ਵਿੱਚ ਮਰਦ ਜਾਗ ਜਾਵੇ। ਹੈਗੇ ਬੰਦੇ ਹੀ ਨੇ ਤੇ ਬੁੱਢੀਆਂ ਵਾਲੇ ਭੇਦ ਸਿਰਫ ਆ ਟਿਕਟੌਕ ਦੀ ਵਜ੍ਹਾ ਤੋਂ ਹੋਣ ਦੇ ਆ ਸਾਰਾ ਕੁਝ। ਹਾਂ ਬਿਲਕੁਲ। ਇਹਨਾਂ ਨੂੰ ਸਮਝਾਇਆ ਕਿ ਨਹੀਂ ਤੂੰ? ਹੈ ਮੈਂ ਕਿਹਾ ਮੈਂ ਬੜੀ ਖੱਪ ਚੁੱਕੀ ਆ। ਹੁਣ ਉਹਦੇ ਵਾਲਦ ਸਾਹਿਬ ਨੂੰ ਉਹਨਾਂ ਦੀ ਸ਼ਿਕਾਇਤ ਲਾਵਾਂਗੇ, ਇਹ ਬਾਜ਼ ਨਹੀਂ ਆਉਂਦੇ। ਪਹਿਲੇ ਉਹਨਾਂ ਨੂੰ ਆਵਾਜ਼ ਮਾਰ ਮੁੰਡਿਆਂ ਨੂੰ, ਉਹ ਭੋਲੀਏ ਤੇਰੇ ਦੁਸ਼ਮਣ ਨਾ ਰਹਿਣ। ਇਹ ਵੇਖ, ਇਹ ਚੰਗਾ ਭਲਾ ਬੰਦਾ ਤੇ ਐ ਫਿਰ ਰਿਹਾ। ਤੇ ਕੀ ਹੋਇਆ? ਮੈਨੂੰ ਕੀ ਹੋਇਆ? ਤੂੰ ਬੰਦਾ ਹੀ ਆ। ਕੋਸ਼ਿਸ਼ ਕਰਕੇ ਬੰਦਾ ਰਹਿ, ਤੂੰ ਖੁਸਰਾ ਵੀ ਹੋ ਗਿਆ ਤੇ ਤੈਨੂੰ ਮਿਹਨਤ ਮਜ਼ਦੂਰੀ ਕਰਨੀ ਪੈਣੀ ਆ। ਪਤਾ ਨਹੀਂ ਕਿ ਲਓ ਭਾਈ ਜਾਨ, ਇਹਦਾ ਮੂੰਹ ਵੇਖ ਲੈ। ਕਹੀ ਜਾਣਾ ਮਰਦਾ ਇੱਥੇ ਥੋੜਾ ਜਿਹਾ ਅੱਗੇ ਅੱਗੇ ਇਸ ਤਰ੍ਹਾਂ ਹੋ, ਤੈਨੂੰ ਪਤਾ ਲੱਗ ਜਾਏਗਾ। ਤੇਰੀ ਬਾਬਾ ਨਾ ਹੋ ਜੇ ਜੀ। ਦੱਸ ਤੂੰ ਮੇਰੀ ਲਿਪਸਟਿਕ ਕਿਉਂ ਚੱਕੀ ਸੀ? ਮੈਂ ਨਹੀਂ ਚੁੱਕੀ, ਮੈਂ ਨਹੀਂ ਚੁੱਕੀ। ਅੱਖ ਕਰਦੇ ਬੜੀ ਨਾ ਗੱਲ ਕਰ। ਫਿਰ ਤੁਸੀਂ ਇਸ ਤਰ੍ਹਾਂ ਕਿਸੇ ਨੂੰ ਫਟਾਫਟ ਚੋਰ ਕਹਿਣ ਤੋਂ ਪਹਿਲੇ ਆਪਣੇ ਗਿਰੇਬਾਨ 'ਚ ਝਾਤੀ ਪਾ ਕੇ ਦੇਖ ਲਿਆ ਕਰੋ ਕੀ ਮਸਲਾ ਅੱਗੇ। ਆ ਮੈਂ ਜਿਹੜੀ ਲਿਪਸਟਿਕ ਲਾਈ ਹੈ ਨਾ, ਤੂੰ ਮੇਰੀ ਚੁੱਕ ਕੇ ਲਾਈ ਹੈ। ਉਹ ਮੈਂ ਨਹੀਂ ਲਿਪਸਟਿਕ ਲਾਈ, ਮੈਂ ਨਹੀਂ ਲਾਈ। ਮੈਂ ਲਿਪਸਟਿਕ ਆਪਣੀ ਲਾਈ ਨਹੀਂ, ਇਹ ਕੁਦਰਤੀ ਕਲਰ ਆ। ਅੱਲਾ ਮਾਫੀ ਦੇਵੇ। ਆਪ ਤੁਸੀਂ ਲਾਦੀਆਂ, ਮੇਕਅਪ ਕਰਦੀਆਂ ਸਭ। ਆ ਮੈਨੂੰ ਕੀ ਹੋਈ ਜਾਂਦਾ? ਮਰਦਾ ਅਸੀਂ ਕੋਈ, ਅੱਲਾ ਮਾਫੀ ਦੇਵੇ ਅਸੀਂ ਉੱਤੇ ਸਾਡੇ ਨਾਮ ਲਾ ਰਹੀ। ਇੰਡੀਆ ਤਰੱਕੀ ਕਰਕੇ ਨਾ ਤੇ ਚੰਨ ਤੇ ਇਹੋ ਜਿਹੇ ਹਿੱਸੇ ਤੇ ਪਹੁੰਚਿਆ। ਚੰਨ ਐਵੇਂ ਕਿਸੇ ਦੇ ਚੰਨ ਤੇ ਨਹੀਂ ਚੜੀਦਾ। 12 ਕਹਿਣ ਦਾ ਮਤਲਬ ਇਹ ਆ ਕਿ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਬੜੀ ਕਰ ਲਈ ਆ। ਮੁਲਾਜ਼ਮਾਂ ਤੇ ਮੁਲਾਜ਼ਮ ਬਣ ਕੇ ਰਹਿ। ਉਹ ਦੂਜਾ ਕਿੱਥੇ ਆ? ਗਈ ਹੈ ਉਹਨੂੰ ਆਵਾਜ਼ ਮਾਰ, ਉਹ ਭਿੱਖੀ ਓਏ। ਜੀ। ਭਾਈ ਨਾ ਸਾਨੂੰ ਖੁਸਰੇ ਕਹਿੰਦਾ। ਕੌਣ ਜਿਹੜਾ ਖੁਸਰੇ ਮੇਚ ਚੋ ਜਿਹੜਾ ਕੋਈ ਖੁਸਰੇ ਇਨਸਾਨ ਖੁਸਰੇ ਕਹਿਣ ਵਾਲਾ ਇਹ ਕੌਣ ਹੁੰਦਾ ਵਾ? ਆਪ ਖੁਸਰਾ ਆਪਣੀ ਸ਼ਕਲ ਦੇਖ। ਤੇ ਇਹ ਖੁਸਰੇ ਦਾ ਸਾਰਾ ਖਾਨਦਾਨ ਖੁਸਰਾ। ਮੁੱਛਾਂ ਵੀ ਮਲਾਈ ਫਿਰਦੇ। ਫਿਰ ਕਹਿੰਦੇ ਬਾਜੀ ਆਪਣਾ ਭਾਈ ਨਾ ਇਹਨੂੰ ਕਹ ਮੈਨੂੰ ਕੀ ਮਸਲਾ? ਇਹ ਤੈਨੂੰ ਹੋਣਾ ਵਾ ਪਤਾ ਕੀ ਤੇਰੇ ਪੱਠੇ ਅੰਦਰ ਨੂੰ ਜਾਣ ਡਏ ਆ। ਤੇ ਜਦੋਂ ਅੰਦਰ ਨੂੰ ਪੱਠੇ ਜਾਂਦੇ ਨੇ ਵੀ ਕਿੱਚਾ ਪੈਂਦੀਆਂ ਵਾ ਮੇਰੀਆਂ ਭੈਣੇ। ਮੈਨੂੰ ਤੇਰਾ ਸਾਰਾ ਪਤਾ ਵਾ। ਨਹੀਂ ਤੂੰ ਸਾਡਾ ਖਿਆਲ ਕਿਉਂ ਨਹੀਂ ਰੱਖਦੀ ਹੈ? ਮੈਂ ਤੁਹਾਡਾ ਕਿੰਨਾ ਕੀ ਖਿਆਲ ਆਪਣਾ ਦੇਖ ਤੂੰ ਕਿਵੇਂ ਬੇੜਾ ਕਰ ਕੀਤਾ ਪਿਆ ਵਾ ਹੈ। ਦੇਖ ਜਾ ਤੂੰ ਬਜਾਇਆ ਕਰ। ਆ ਫਿਟਨੈਸ ਹੁੰਦੀ ਹੈ। ਦੇਖ ਤਾਂ ਸਹੀ ਕਿਵੇਂ ਦਵਾਈ ਲਾਈ ਪਈ ਆ ਤੂੰ ਆਪਣੀ। ਮੈਨੂੰ ਐਵੇਂ ਦੀ ਫਿਟਨੈਸ ਨਹੀਂ ਚਾਹੀਦੀ। ਆਪਣੀ ਬਹਿਣੀ ਉੱਠਣੀ ਸਹੀ ਕਰ ਤੇ ਦੇਖ ਕਿਵੇਂ ਤੇਰੇ ਪੱਲੇ ਬਾਹਰ ਆਏ ਆ। ਆ ਦੇਖ ਇਹਨੂੰ ਕਹਿੰਦੇ ਸਮਾਰਟਨੈਸ। ਆ ਦੇਖ ਆ ਮੇਰੀ ਭੈਣ ਦੇ ਆ ਸਿਰ ਮੈਂ ਦੁਪਹਿਰ ਦੀ ਰੋਟੀ ਬੰਨੀ ਆ। ਇਹ ਕੀ ਹੈ? ਇਹ ਕੁਝ ਵੀ ਨਹੀਂ। ਇਹ ਸਟਾਈਲ ਆ। ਇਹ ਸਟਾਈਲ ਆ। ਮੇਰੀ ਭੈਣ ਬੈਲੀ ਡਾਂਸ ਬਹੁਤ ਅੱਛਾ ਕਰਦੀ ਹੈ ਨਾ। ਉਹਦੀ ਵਜ੍ਹਾ ਨਾਲ ਥੋੜਾ ਜਿਹਾ ਵਧਾਇਆ, ਵਰਨਾ ਤੂੰ ਕੱਲ 4 ਵਜੇ ਆਵੀਂ ਤੈਨੂੰ ਨਜ਼ਰ ਵੀ ਨਹੀਂ ਆਣਾ। ਅੱਲਾ ਮਾਫੀ ਦੇਵੇ। ਆ ਮੈਨੂੰ ਕੀ ਹੋਈ ਜਾਂਦਾ? ਕੋਈ ਨਹੀਂ, ਇਹ ਤੈਨੂੰ ਹੋਣਾ ਵੀ ਚਾਹੀਦਾ ਵਾ। ਅਸੀਂ ਇੰਨੀ ਮਿਹਨਤ ਇਹਦੇ ਕਰਕੇ ਕਰਨ ਡਏ ਆ। ਇਹਨੂੰ ਕੁਝ ਹੋਣਾ ਚਾਹੀਦਾ। ਬਹੁਤ ਸਾਨੂੰ ਕਹਿੰਦਾ ਖੁਸਰੇ ਆਪਣੀ ਬੂਥੀ ਨਹੀਂ ਦੇਖਦਾ। ਤੇਰਾ ਪੂਰਾ ਖਾਨਦਾਨ ਖੁਸਰਾ ਮਰਦਾ। ਅਸੀਂ ਮਰਦ ਨਾ ਹੋਈਏ, ਅਸੀਂ ਸੁਰਖੀਆਂ ਲਾਈਏ। ਆ ਕੀ ਕਰਨ ਦਿਆ? ਇੱਧਰ ਆ ਜਾ ਬਾਜ ਤੂੰ ਨਾ ਮੇਰੇ ਭਰਾ ਇੱਧਰ ਆ ਜਾ ਤੂੰ ਇਦਾਂ ਕਰ। ਕਿਸ ਤਰ੍ਹਾਂ ਪੜੀ ਖੜੀ ਆ? ਮੈਂ ਇਹਦੇ ਨਾਲ ਗੱਲ ਕਰਦਾ ਤੂੰ 2 ਮਿੰਟ ਵਾਸਤੇ ਇੱਥੇ ਖਾਜਦਾ। ਬਾਜੀ ਕੁੱਤਕਧਾਰੀ ਕੱਢ ਕੇ ਤੂੰ ਚੌਂਜੀ ਨੂੰ ਐ ਕਰਦਾ। ਮੈਨੂੰ ਪਤਾ ਤੇਰੇ ਕੁੱਤਕਧਾਰੀ ਐ ਨਹੀਂ ਨਿਕਲਦੀ। ਤੇਰੇ ਕੁੱਤਕਧਾਰੀ ਐ ਨਿਕਲਦੀ। ਮੈਨੂੰ ਸਾਰਾ ਤੇਰੇ ਕੁੱਤਕਧਾਰੀਆਂ ਦਾ ਪਤਾ ਵਾ। ਅੱਛਾ ਪਤਾ ਕੀ ਗੱਲ ਆ? ਤੂੰ ਮੇਰੀ ਇੱਕ ਕੰਨ ਖੋਲ ਕੇ ਗੱਲ ਸੁਣ ਲੈ। ਅੱਛਾ ਸਾਡਾ ਜਿਹੜਾ ਵੀ ਸਾਡੀ ਗੱਲ ਸਾਡੇ ਪਿਓ ਨੂੰ ਨਹੀਂ ਦੱਸਣੀ। ਅੱਛਾ ਮੈਂ ਕਿਹਾ ਤੁਸੀਂ ਨਹੀਂ ਨਾ ਬਾਜ਼ ਆਣਾ, ਤੁਸੀਂ ਬੰਦੇ ਨਹੀਂ ਨਾ ਬਣਨਾ, ਤੁਸੀਂ ਖੁਸਰੇ ਬਣ ਕੇ ਰਹਿਣਾ। ਅਸੀਂ ਬੰਦੇ ਗੱਲ ਬਣਨਾ। ਸਾਨੂੰ ਦੇਖਾ ਕਿਸ ਤਰ੍ਹਾਂ ਕਹੀ ਜਾਣ ਡਈ ਆ। ਸਾਡੀਆਂ ਮੁੱਛਾਂ ਨਹੀਂ ਦੇਖਦੀ। ਉਹਨੇ ਨੀਲ ਪਾਲਿਸ਼ ਚੁੱਕ ਕੇ ਤੂੰ ਲਾਈ ਹੈ ਨਾ। ਨਹੀਂ ਮੈਂ ਨਹੀਂ ਲਾਈ। ਤੈਨੂੰ ਕੀ ਨਹੀਂ ਕਿਹਾ ਹੈ?
ਮੈਨੂੰ ਨਜ਼ਰ ਆ ਰਿਹਾ ਤੂੰ ਮੇਰੀ ਲਿਪਸਟਿਕਾਂ ਵੀ ਆਪਣਾ ਚੁੱਕੀਆਂ ਖਿਆਲ ਕਰ, ਆਪਣਾ ਖਿਆਲ ਕਰ। ਅੱਛਾ ਅੱਛਾ ਕਿਵੇਂ ਦੋ ਦੋ ਢਿੱਡ ਬਣਾਏ ਪਏ ਤੂੰ। ਭਾਈ ਨਾ ਇਹਨੂੰ ਇਹੋ ਜਿਹਾ ਹੀ ਕਹਿੰਦੇ ਆ। ਬਿਲਕੁਲ ਨਹੀਂ ਨਾ, ਆਪਣੀ ਕੇਅਰ ਨਹੀਂ ਕਰਦੀ। ਦੇਖ ਆਪਣੀ ਫਿਟਨੈਸ ਦੀ ਚੰਡ ਮਾਰਨੀਆਂ ਇਸ ਤਰ੍ਹਾਂ ਫਟਾਫਟ ਕਿਸੇ ਦੀ ਦੁੱਧ ਛਿਕਣੀ ਨਹੀਂ ਕਰੀਦੀ। ਮਰਨਾ ਵੀ ਆ ਤੁਸੀਂ। ਹਾਏ ਮੇਰੀ ਭੈਣ, ਤੂੰ ਪਰ- ਤੂੰ ਨਾ ਮਾੜਾ ਮਾੜਾ ਗੈਟਅਪ ਕਰ ਲਿਆ ਕਰ। ਤੂੰ ਗੈਟਅਪ ਤੋਂ ਬਗੈਰ ਐਂ ਲੱਗਦਾ ਜਿਵੇਂ ਧੋਣ ਵਾਲੇ ਭਾਂਡੇ ਪਏ ਆ। ਮੈਂ ਸਦਕੇ ਜਾਵਾਂ ਆਪਣੀ ਭੈਣ ਤੋਂ। ਪਤਾ ਕੀ ਗੱਲ ਆ, ਹਾਂਜੀ। ਤੂੰ ਸਾਡੇ ਪਿਓ ਨੂੰ ਨਹੀਂ ਸਾਡੀਆਂ ਕੋਈ ਵੀ ਗੱਲਾਂ ਦੱਸਣੀਆਂ। ਮੈਂ ਕਿਹਾ ਅੱਛਾ ਮੈਂ ਤੁਹਾਡੀਆਂ ਸਾਰੀਆਂ ਸ਼ਿਕਾਇਤਾਂ ਲਾਵਾਂਗੀ ਨਹੀਂ ਤੇ ਸਹੀ ਹੋ ਜਾਓ ਤੁਸੀਂ ਅਸੀਂ ਬਿਲਕੁਲ ਸਹੀ ਹੋ ਜਾਾਂਗੇ, ਤੂੰ ਲੇਕਿਨ ਕਿਸੇ ਨੂੰ ਦੱਸੀ ਨਾ। ਅੱਛਾ ਪੱਕੀ ਗੱਲ ਹੈ ਹਾਂ ਤੁਸੀਂ ਸਹੀ ਪੱਕੀ ਹੋ ਗੱਲ ਆ, ਤੇ ਤੂੰ ਵੀ ਮਾੜਾ ਜਿਹਾ ਸਹੀ ਹੋ ਜਾ। ਕੀ ਗੱਲ ਆ ਤੈਨੂੰ? ਮੈਨੂੰ ਕੀ ਹੋਇਆ ਮੈਂ ਤਾਂ ਸਹੀ ਹਾਂ ਐਡਾ ਚਗਾਠਾ ਬਣਾਇਆ ਪਿਆ ਤੂੰ ਆਪਣਾ। ਅੱਗੋਂ ਵਕਤ ਦੇਖ ਲੈ ਕਿਹੜਾ ਆਉਣ ਡਿਆ ਵਾ। ਸ਼ਾਮਾਂ ਕੀ ਹੋਇਆ? ਚੱਲਣੀਆਂ ਵੈਸੇ ਬੰਦ ਹੋ ਜਾਣੀਆਂ। ਅੱਛਾ ਤੇ ਲੋਕਾਂ ਨੂੰ ਤਾਂ ਵੈਸੇ ਘਬਰਾ ਪਾ ਜਾਂਦਾ ਇੰਨਾ ਸਮਾਨ ਦੇਖ ਕੇ। ਨਾ ਥੱਕਣ ਵਾਲਾ ਜੁੱਸਾ ਆ ਦੇ। ਆ ਦੇਖ, ਆ ਮੇਰੀ ਭੈਣ ਬਾਰਬੀਕਿਊ ਵੀ ਕਰੀਏ ਤੇ 9000 ਤੋਂ ਉੱਤੇ ਦਾ ਤੇਰਾ ਜੁੱਸਾ। ਆ ਮੇਰੀ ਭੈਣ ਦਾ ਢਿੱਡ ਆ ਨਾ, ਜਿਹੜਾ 24 ਘੰਟੇ 'ਚ 4 ਘੰਟੇ ਬਾਹਰ ਆਉਂਦਾ ਵਾ। ਹਾਂਜੀ। ਬਾਕੀ ਇਹ ਕੀ? 18 ਘੰਟੇ ਢਿੱਡ ਅੰਦਰ ਹੁੰਦਾ ਵਾ। ਉਹ ਕਿਵੇਂ ਇਹ ਤੋਂ ਇੰਜ ਹੋਣਾ ਹਾਂ। ਤੇ ਪੇਟ ਕਿੱਥੇ ਜਾਣਾ? ਅੰਦਰ ਅੰਦਰ ਦਾ ਤੈਨੂੰ ਬਹੁਤ ਪਤਾ। ਅੱਛਾ ਮੈਂ ਮੈਂ ਸ਼ਾਹਜ਼ੋਰ ਔਰਤ। ਤੇਰੇ ਮੈਂ ਸਾਰੇ ਸੂਟ ਸਵਾਤੇ ਤੇ ਕਮੀਜ਼ਾਂ ਨੂੰ ਸਾਰਿਆਂ ਨੂੰ ਮੈਂ ਕਿਹਾ ਕਾਲਰ ਬਿਲਕੁਲ ਨਹੀਂ ਲਾਉਣਾ, ਸਨ ਬੈਨ ਲਾਉਣੇ ਨੇ। ਅੱਛਾ ਤੇ ਤੰਗ ਪਹੁੰਚੇ ਹੋਣੇ ਚਾਹੀਦੇ, ਲੋਕਾਂ ਸ਼ਲਵਾਰਾਂ ਖੁੱਲੀਆਂ ਹੋਣੀਆਂ ਚਾਹੀਦੀਆਂ। ਭਾਵੇਂ ਸਲਵਾਰਾਂ ਤੁਸੀਂ ਰਹਿਣ ਦਿਓ, ਅਸੀਂ ਸਾਦਗੀ ਪਸੰਦ ਆ। ਬਾਦਲ ਸਾਹਿਬ ਨੇ ਕਿਹਾ ਵਾ ਕਿ ਤੁਸੀਂ ਅੱਜ ਤੋਂ ਬਾਅਦ ਲਾਚੇ ਕੁੜਤੇ ਪਾਉਣੇ, ਚੌਲਾਂ ਵਾਲੇ ਸੂਟ ਪਾਉਣੇ ਆ। ਇਹ ਔਰਤਾਂ ਵਾਲੇ ਕੰਮ ਛੱਡ ਦਿਓ। ਤੁਹਾਡੀ ਮਿਹਰਬਾਨੀ। ਮਰਦ ਤੁਹਾਡੇ ਨਾਮ ਦੇ ਨਾਲ ਮਰਦ ਲੱਗਿਆ ਵਾ। ਜਾਂ ਫਿਰ ਲਿਆ ਕਿਸੇ ਮਰਦ ਨੂੰ, ਤੈਨੂੰ ਦੱਸ ਦੇਗਾ। ਮਰਦ ਮਰਦ ਕਹੀ ਜਾਂਦਾ। ਮੈਂ 4 ਵਾਰ ਤਾਂ ਮਰਦ ਫਿਲਮ ਦੇਖ ਲਈ। ਮਰਦ ਟਾਂਗੇ ਵਾਲਾ, ਮੈਂ ਹੂੰ ਮਰਦ ਟਾਂਗੇ ਵਾਲਾ। ਬਾਦਲ ਸਾਹਿਬ ਜੀ ਨੇ ਤੁਹਾਨੂੰ ਪੁੱਤਰ ਜੰਮਿਆ ਵਾ। ਉਹ ਬਾ ਪਿਓ ਦਾ ਨਾਮ ਰੋਸ਼ਨ ਕਰੋ। ਤੁਸੀਂ ਕਿਹੜੇ ਕੰਮੇ ਲੱਗੇ? ਟਿਕਟੌਕ ਬਣਾਉਂਦੇ ਆ ਐਡੀ ਤਬੀਅਤ ਹਵਾਦਾਰ ਹੋ ਗਈ ਵੀ ਕੋਈ ਗੱਲ ਨਹੀਂ, ਦੁਨੀਆ ਪਸੰਦ ਕਰਦੀ ਸਾਡੇ ਟਿਕਟੌਕ। ਅਸੀਂ ਇਸ ਤਰ੍ਹਾਂ ਦੇ ਟਿਕਟੌਕ ਬਣਾਉਣੇ, ਦੋਵੇਂ ਭੈਣਾਂ ਬਣਾਉਣੀਆਂ। ਅਗਲੇ ਕਹਿੰਦੇ ਇੱਕ ਮੁਲਕ ਦੇ ਹੋ ਕੇ ਦੇਖ ਕਿਵੇਂ ਫਰਕ ਪਾਇਆ ਦੋਵਾਂ ਨੇ ਆਪਸ ਚ। ਤੈਨੂੰ ਪਤਾ ਤੁਸੀਂ ਦੋਨੇ ਨਾ ਇੱਧਰ ਹਾਂ। ਆਓ ਮੇਰੇ ਨਾਲ ਅੰਦਰ ਆਓ ਮੇਰੀ ਗੱਲ ਸੁਣੋ ਇਹਦੀ ਆਪਾਂ ਗੱਲ ਤੂੰ ਹੀ ਪਤਾ ਬਾਹਰੋਂ ਬੰਦਾ ਬੁਲਾ ਕੇ ਉਹਨੂੰ ਕਹਿ ਸੁਣ ਲਵੇ ਗੱਲ ਇਹਦੀ। ਪਹਿਲੇ ਮੈਂ ਸੁਣਨੀ, ਹੁਣ ਆਪ ਆਪਣੇ ਨਾਲ ਨਹੀਂ ਸੁਣੀ ਜਾਣੀ। ਆਸਾ ਕੀਤਾ ਤੁਹਾਨੂੰ ਤੇਰੀ ਭੈਣ ਨੂੰ ਤੰਗ ਕਰਨਾ। ਆਹ ਕੰਮ ਨਹੀਂ ਜੇ ਕਰਦੀ ਇਹਨਾਂ ਨੇ। ਮੁੰਡਿਆਂ ਨੂੰ ਮਰਦਾਂ ਵਾਲੀ ਤਬੀਅਤ ਦਿੱਤੀ ਨਹੀਂ ਹਜੇ ਤੱਕ। ਸੇਠ ਸਾਹਿਬ ਜੀ ਮੈਂ ਅੰਦਰ ਜਾ ਕੇ ਉਹਨਾਂ ਨੂੰ ਇੰਨਾ ਸਮਝਾ ਰਹੀ ਹਾਂ ਸਮਝ ਨਹੀਂ ਰਹੇ। ਤੂੰ ਕਿੱਦਾਂ ਸਮਝਾਉਂਦੀ ਜਿਹੜੇ ਸਮਝ ਨਹੀਂ ਰਹੇ ਹੈ? ਸੇਠ ਸਾਹਿਬ ਜੀ ਜਿੱਦਾਂ ਉਹਨਾਂ ਨੂੰ ਮੈਂ ਕਹਿੰਦੀ ਆ ਕਰੋ ਉਵੇਂ ਕਰਦੇ ਹੀ ਨਹੀਂ। ਉਂਝ ਉਹਨਾਂ ਕੋ ਕਿੱਦਾਂ ਹੋਣਾ ਆ? ਹੁਣ ਉਹ ਕਦੋਂ ਖਰਾਕਾ ਰਹਿ ਗਈ ਆ? ਉਹ ਯਾਰ ਤੈਨੂੰ ਇੰਨੀਆਂ ਗੱਲਾਂ ਯਾਰ, ਦੋ ਭੈਣਾਂ ਪਾ ਡਰਾਮਾ ਲਵਾ ਲਾ ਕਿਤੇ। ਇੱਥੇ ਕੁੱਤੇ ਤਰ੍ਹਾਂ ਭੌਂਕੀ ਜਾਂਦਾ। ਚੱਲ ਜਾ ਕੇ ਸ਼ੋਅ ਲਵਾ ਜਾ ਕੇ। ਗੱਲਾਂ ਤੈਨੂੰ ਸਾਰੀਆਂ ਯਾਰ ਆ। ਮੁਕੰਮਲ ਕੰਜਰ ਹੋਇਆ ਤੂੰ। ਕੰਜਰ ਕਿਹੜਾ ਨੂੰ 16 ਪੜ੍ਹ ਕੇ ਭਰਤੀ ਹੁੰਦਾ? ਉਹ ਉੱਥੇ ਬਹਿ ਕੇ ਭੌਂਕੋ ਕੰਜਰ ਹੋ ਜਾਂਦਾ। ਡੇਲੀ ਡਰਾਮੇ ਤੇ ਆਉਂਦਾ। ਪਤਾ ਨਹੀਂ ਤੇਰੀ ਮੰਜੀ ਚੋਰੀ ਹੋਈ ਹੈ ਜਾਂ ਤੇਰੇ ਪਿਓ ਨੇ 500 ਰੁਪਏ ਵੀ ਘਰ ਲੇਟ ਆਈ। ਤੇਰੀ ਮਾਂ ਦਾ ਕੰਮ ਆ। ਨਾ ਤੇਰੇ ਖਾਨਦਾਨ 'ਚ ਫੌਤਗੀ ਹੁੰਦੀ ਹੈ। ਪਤਾ ਨਹੀਂ ਹਰਾਮ ਦੇ ਲੈ ਲੈਂਦੇ ਆ, ਮਰਦੇ ਹੀ ਨਹੀਂ। ਨਾ ਤੈਨੂੰ ਰਕਸ਼ਾ ਲਿਆ ਦੇ, ਭੈਣ ਦਾ ਛਿਲਾ ਫਸਿਆ ਹੈ। ਆ ਲੈ ਆ ਕੋਮੇ 'ਚ ਉੱਠਿਆ। ਪਤਾ ਨਹੀਂ ਇਹਨੂੰ ਦਬਾਅ ਪੈਂਦਾ ਆ ਇੱਥੇ। ਅੱਲਾ ਦੀ ਕਸਮ ਹੈ, ਹੁਣ ਤੇ ਕੰਮ ਸਾਰਾ ਇਹਨਾਂ ਦਾ ਹੀ ਆ। ਸਾਡਾ ਤਾਂ ਨਾਮ ਬਦਨਾਮ ਆ। ਸਿਰਫ ਇਹਨਾਂ ਦੇ ਫੋਟੋ ਲੱਗਣ ਵਾਲੇ ਰਹਿ ਗਏ, ਕੰਮ ਸਾਰਾ ਸਿੱਖ ਗਏ ਆ। ਤੂੰ ਫਿਰ 2 ਚਿੰਚੀ ਤਰੀਕ ਤੇ ਦੇ ਲੈ। ਉਹ ਤੇਰਾ ਬਹਿਨੋਈ ਆ, ਇੰਨੀ ਸਾਈਡ ਲੈਣ ਡਿਆ ਆ। ਭਰਾਵਾ ਤੂੰ ਨੂੰ ਮਸ਼ਵਰਾ ਦੇਂਦੇ ਆ 2 ਭੈਣਾਂ ਪਾ ਲਾ। ਤੇਰੇ ਖਿਆਲ ਚ ਉਹਨੇ ਕੋਸ਼ਿਸ਼ ਨਹੀਂ ਕੀਤੀ? ਵੀਰਾ ਭਲਾ ਫਿਰ ਕੀ ਹੋਇਆ? ਸਰਈਆ ਦਾ ਮੁੰਡਾ ਡਰਾਮੇ ਵਾਲੀ। ਇਹ ਵੇਖੋ ਸਾਹਿਬ ਜੀ, ਇਹ ਬੜੀ ਜਫਾਕਾਸ਼ ਔਰਤ ਆ ਸਾਹਿਬ ਜੀ ਸਰਈਆ। ਇਹ ਜਿਹੜੀ ਕੁੜੀ ਆ ਨਾ, ਇਹਦੀ ਸਾਹਿਬ ਜੀ ਇਹ ਨਹੀਂ ਜੇ ਮੁੰਡਿਆਂ ਨੂੰ ਆਖੇ ਲੱਗਣ ਦਿੰਦੀ ਕਿਸੇ ਕੰਮ ਦੇ। ਆਖੇ ਲੱਗਣ ਵਾਲੀ ਸਾਹਿਬ ਜੀ ਇਹ ਕੁੜੀ ਜਿਹੜੀ ਆ ਨਾ, ਇਹਦੀ ਮੈਨੂੰ ਸਮਝ ਨਹੀਂ ਆਉਂਦੀ ਇਹਨੇ ਕਰਨਾ। ਸਰਈਆ ਦਾ ਮੁੰਡਾ। ਕੱਲ ਮੈਂ ਗਿਆ, ਬੜੀ ਇੱਜ਼ਤ ਦਿੱਤੀ ਉਹਨੇ ਮੈਨੂੰ। ਮੈਨੂੰ ਲੁੱਟਣੀ ਪਈ ਨਹੀਂ। ਉਹ ਚੰਗਾ ਤੇਰੀ ਭੈਣ ਕੱਢਣ ਦਿਆ ਸੂ, ਮੇਰੇ ਦੁਆਲੇ ਹੋ ਗਿਆ। ਤੈਨੂੰ ਤਾਂ ਸ਼ਬਾਦ ਕੇ ਨਹੀਂ ਸਮਝਦਾ ਉਹ ਜਿੰਨਾ ਕਰਮ ਆ ਦੋਵਾਂ ਦੀ ਕੱਢਣ ਨੂੰ ਫਿਰਨ ਡਿਆ ਉਹ ਤਾਂ ਭਾਜੀ ਕੁੱਤਾ ਖਾਇਆ ਅੱਜ। ਚਲੋ ਮੈਨੂੰ ਤੇ ਮਾਫੀ ਦੇ ਦੇਗਾ, ਤੂੰ ਤੇ ਨਾਲ ਲੈ ਕੇ ਆਇਆ ਵਾ। ਜੋ ਵੀ ਆ ਬਹਰਹਾਲ
ਸਾਹਿਬ ਜੀ ਇਹਨੇ ਅਜੇ ਤੱਕ ਮੁੰਡਿਆਂ ਨੂੰ ਕੋਈ ਤਰਬੀਅਤ ਨਹੀਂ ਦਿੱਤੀ ਸਹੀ ਆ ਅੱਲਾ ਦੀ ਇਹਦੀ ਮਾਂ ਦਾ ਸਹੀ ਆ ਯਾਰ ਮੈਂ ਤਸਲੀਮ ਸਾਹਿਬ ਤੁਹਾਨੂੰ ਪਹਿਲੇ ਵੀ ਕਿਹਾ ਤੁਹਾਡੀ ਮਿਹਰਬਾਨੀ ਡਰਾਮੇ ਵਾਲੀ ਗੱਲ ਕਰਿਆ ਕਰੋ ਡਰਾਮੇ ਵਾਲੀ ਹੈ ਯਾਰ ਯਾਰ ਤੂੰ ਮੇਰੀ ਮਾਂ ਦਾ ਕਿਉਂ ਨਾਂ ਲੈਂਦੇ ਆ ਕੋਈ ਗੈਰ ਬੈਠੇ ਆ ਬਾਹਰ ਨਾ ਦਸੀਓ ਯਾਰ ਇਹਨੂੰ ਬਟਨ ਦੱਸ ਦਿਓ ਮੋਬਾਈਲ ਵਾਲੇ ਨੂੰ ਮਰਨ ਵਾਲਾ ਹੋਇਆ ਹੈ ਪਹਿਲੀ ਵਾਰੀ ਇਹਦੇ ਹੱਥ ਮੋਬਾਈਲ ਆਇਆ ਤੇ ਐ ਚਲਾਉਣ ਲੱਗ ਪਿਆ ਉਹ 2 ਪੀਸ ਕਰਦੇ ਨੇ ਬਾਹਰ ਵਾਲੇ ਨੇ ਮੁਫਤ ਦੀ ਤਨਖਾਹ ਲੈਂਦੀ ਜੇ ਕੰਮ ਕੋਈ ਨਹੀਂ ਜੇ ਕਰਦੀ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਆ ਬੰਦੇ ਪਤਾ ਨਹੀਂ ਬੈਠਕਾਂ ਚ ਕੱਢ ਲਈ ਆਉਂਦੇ ਆ ਜਦੋਂ ਤੁਹਾਡੇ ਘਰਦਿਆਂ ਨੇ ਛੱਡਣੇ ਉਦੋਂ ਹੀ ਆਉਣੇ ਆ ਬਨੋਈ ਆ ਉਹ ਵੀ ਅੱਜ ਤਾਂ ਹਰ ਬੰਦੇ ਦਾ ਪਾਸ ਕਰਦਾ ਆਏਗਾ ਬਹਰਾਲ ਕਹਿਣ ਦਾ ਮਤਲਬ ਇਹ ਆ ਕਿ ਇਸ ਕੁੜੀ ਦਾ ਹੁਣ ਕਰਨਾ ਕੀ ਆ ਕਰਨਾ ਇਹ ਆ ਕਿ ਤੈਨੂੰ ਤਨਖਾਹ ਦੇਣੀ ਆ ਤੂੰ ਇਸ ਘਰ ਦੇ ਵਿੱਚ ਨਾ ਮੇਰੇ ਮੁੰਡਿਆਂ ਨੂੰ ਦੇਣੀ ਤਾਲੀਮ ਠੀਕ ਹੈ ਮੁੰਡੇ ਮੇਰੇ ਨੂੰ ਤਾਲੀਮ ਦੇਣੀ ਆ ਜਿਹੜੇ ਉਹਨਾਂ ਦੇ ਅੰਦਰ ਨਾ ਮਰਦ ਆ ਉਹ ਜਗਾਉਣਾ ਆ ਸਾਹਿਬ ਜੀ ਮੈਂ ਬੜੀ ਕੋਸ਼ਿਸ਼ ਕਰਦੀ ਹਾਂ ਮੇਰੇ ਕਹਿਣੇ ਨਹੀਂ ਲੱਗਦੇ ਨਹੀਂ ਕਹਿਣੇ ਕਿਉਂ ਨਹੀਂ ਲੱਗਦੇ ਹੈਗੇ ਤੂੰ ਸਭ ਤੋਂ ਪਹਿਲੇ ਅੰਦਰ ਜਾ ਕੇ ਨਾ ਆਪਣੀਆਂ ਸੁਰਖੀਆਂ ਚੁੱਕ ਕੇ ਉਹਨਾਂ ਦੀ ਪਹੁੰਚ ਤੋਂ ਦੂਰ ਰੱਖ ਹਾਂ ਠੀਕ ਇਹ ਹੋ ਕੰਮ ਕਰ ਜਾ ਕੇ ਮਿੰਟ ਲਾ भाई साहब हाँ मेरी बहन है अरे सरकार ਸਰਕਾਰ ਭਾਈ ਸਾਹਿਬ ਇਹਦੇ ਚੱਕਰ ਦੀ ਨਾ ਆਣਾ ਕਿਉਂ? ਮੈਂ ਵੀ ਪਹਿਲੇ ਇੱਥੇ ਬੰਦਾ ਹੁੰਦਾ ਸੀ ਇਹਨਾਂ ਸਾਲੇ ਨੇ ਇੱਥੇ ਫਸਾਇਆ ਹਰ ਹੁਸਨ ਕੀ ਆਈ ਹੈ सरकार हुसन की आई है ਇਹ ਜਿਹੜੇ ਕੱਪੜੇ ਪਾਏ ਸੇ ਭੈਣ ਦੀ ਕਮਾਈ ਹੈ ਇਹਨੂੰ ਅਸੀਂ ਭੈਣ ਨਹੀਂ ਬਣਾਉਣਾ ਕਿਸੇ ਬਗੈਰਤ ਨੇ ਬਣਾਈ ਮੈਂ ਕਦੋਂ ਮੰਨਦਾ ਇਹ ਚ ਮੇਰਾ ਕੀ ਕਸੂਰ ਹੈ ਤੁਹਾਡੇ ਪਿਓ ਨੇ ਬਣਾਈ ਹੈ लेकिन जो भी तलाक ले बची उसको ਬਹਿਨਾ 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 ਕੀ ਤੁਸੀਂ ਫਿਰ ਘਰ ਦੇ ਵਿੱਚ ਕੰਜਰਖਾਨਾ ਪਾਇਆ ਹੈ ਬਹਿਨਾ ਇਸ ਬੰਦੇ ਨੂੰ ਜ਼ਹਿਨੀ ਟੌਰਚਰ ਕਰ ਇਹਨੂੰ ਉਹ ਕਿਉਂ ਇਹ ਤਾਂ ਐਂ ਜਦੋਂ ਮੁਕੰਮਲ ਦਿਲ ਕਰੇ ਨਾ ਉਦੋਂ ਇਹਨੂੰ ਕਹਣਾ ਮੇਰੀ ਦਾੜ ਦੀ ਦਰਦ ਹੁੰਦੀ ਬਾਹਰ ਹੋਏ ਉਹ ਬਗੈਰ ਤਾਂ ਮੇਰਾ ਦਾੜ ਨਾਲ ਕੀ ਲੈਣਾ ਦੇਣਾ ਦੁਖਦੇ ਹੋਏ ਸਿਰ ਕੋਈ ਸ਼ਾਇਦ ਚੰਗੀ ਲੱਗਦੀ ਐਵੇਂ ਨਹੀਂ ਚੰਗੀ ਲੱਗਦੀ ਲੈ जो भी है बच्चे को तलाक ले बगैर दिया करता ਕੀ है ਹਰ ਵਕਤ ਤਮਾਸ਼ਾ ਲਾਇਆ ਹੁੰਦਾ ਘਰ ਦੇ ਵਿੱਚ ਤੂੰ ਹੀ ਕੁਛ ਲਿਹਾਜ਼ ਕਰ ਲਿਆ ਕਰ ਕੁੱਲੜਾ ਜਿਆ ਉਹ ਜਿਹੜਾ ਆਂਦਾ ਮੇਰੇ ਬੋਲ ਤੇ ਹੀ ਛੱਡਣ ਡਿਆ ਹੋਰ ਬੜਾ ਜਿਆ ਖਾਨਾ ਖਰਾਬੋ ਆਪਣਾ ਆਪਣਾ ਕੰਮ ਕਰੋ ਮੇਰੇ ਬੋਲ ਤੇ ਕਪੀਆਂ ਪਾਉਂਦੇ ਹਰ ਵਕਤ ਵੇ ਕੁਛ ਸ਼ਰਮ ਕਰਿਆ ਕਰ ਮੇਰੇ ਜਵਾਨ ਭਰਾ ਨੇ ਉਹਨਾਂ ਦੇ ਉਹ ਪਿੱਛੇ ਜਵਾਨ ਭਰਾ ਨੇ ਬੁੱਢੇ ਭਰਾ ਨੇ ਖਾਨਾ ਖਰਾਬ ਦੇ ਪੁੱਤਰ ਬਗਲਾਂ 'ਚ ਜਾਲੇ ਲੱਗਣ ਲੱਗ ਪਏ ਨਾ ਬਗੈਰਤਾਂ ਦੇ ਬਹਿਨਾ ਖਾਨਾ ਖਰਾਬ ਦੇ ਪੁੱਤਰ ਦੋ ਵਾਰੀ ਉੱਠਣ ਲੱਗੇ ਬਿਸਮਿਲ੍ਲਾ ਪੜ੍ਹਦੇ ਨੇ ਬਹਿਨਾ ਇਹ ਰੋਜ਼ ਸਾਨੂੰ ਸਿਆਣਾ ਪੈਣਾ ਕਰਕੇ ਚਲੇ ਜਾਂਦਾ लेकिन जो भी है बच्ची तू तलाक ले आया देखो ये सब नाश्ता भी नहीं देता कुछ नहीं ਨਹੀਂ ਨਾ ਅਸੀਂ ਪਰੇਸ਼ਾਨ ਆ ਕੁੱਤੇ ਦੇ ਪੁੱਤਰੋ ਖਲ ਬਣਾਉਣਾ ਖਾਣ ਵਾਲੀਆਂ ਸ਼ਕਲਾਂ ਤੁਹਾਡੀਆਂ ਮੰਗਦੇ ਨਾਸ਼ਤਾ ਤੁਸੀਂ ਬਹਿਨਾ ਬੰਦਾ ਕਿਉਂ ਨਾ ਕੰਮਾਂ ਜਿਹਾ ਹੋ ਗਿਆ ਸ਼ੁਕਰ ਕਰੇ ਇਹਨੂੰ ਏਡੀ ਸੋਹਣੀ ਬੁੱਢੀ ਲੱਭ ਗਈ ਬੜੀ ਸੋਹਣੀ ਲੱਭ ਗਈ ਹੈ ਆਪੇ ਹੀ ਆਪਣੇ ਆਪ ਨੂੰ ਸੋਹਣੀ ਕਹੀ ਜਾਂਦੀ ਹੋਰ ਕੀ ਹੈ? ਸੋਹਣੀ ਉਹ ਹੁੰਦੀ ਜਿਹੜਾ ਕੋਈ ਕਵੇ ਆਪੇ ਹੀ ਆਪਣੀ ਮਸ਼ਹੂਰੀ ਕਰੀ ਮੈਂ ਸੋਹਣੀ ਲੱਭ ਗਈ ਹੈ ਇਹ ਤੇਰਾ ਹੁਣ ਸੋਹਣੀ ਗਰਮ ਪਾਣੀ ਨਾਲ ਮੂੰਹ ਧੋਤਾ ਨਾ ਇਹ ਗੜਗੀਲੀ ਨਿਕਲਣਾ ਥੱਲੇ साड़ी भैन नु इंज ना हाँ। गया लेकिन भाई क्या इंज ਵੀਰਾ रहा ਇਹਨੂੰ ਦੱਸ ਮੈਂ ਜਨਮਨ ਸੋਹਣੀ ਆ बहुत जन्मन ਉਹ बच्ची ਭਰਾ ਨਹੀਂ ਦੱਸ ਸਕਦੇ ਹੁੰਦੇ ਜਨਮਨ ਦਾ ਨਹੀਂ ਅਸੀਂ ਉਹ ਭਰਾ ਨਹੀਂ ਗਏ ਬਸ ਅਸੀਂ ਇਹਦਾ ਤੈਨੂੰ ਦੱਸ ਸਕਦੇ ਹਾਂ ਆ ਤੁਸੀਂ ਬੜੇ एक आप खूबसूरत हो ਹਾਂ और एक हम खूबसूरत हैं ਅੱਛਾ हाँ जी इतने क्यूट है आप ਖੂਬਸੂਰਤੀ ਤੁਹਾਡੇ ਕੋਲੋਂ ਇੰਨੀ ਦੂਰ ਆ ਜਿਵੇਂ ਇੱਥੋਂ ਸਾਦਗਾਬਾਦ ਆ कितने क्यूट हैं आप ਸਾਡੀ ਸਾਰੀ ਫੈਮਿਲੀ ਨੇ ਤੰਗ ਕੀਤਾ ਇਹਨੇ ਹਾਂ ਜੀ ਨਾ ਹਰਾਮ ਕੀਤਾ ਅੱਲਾ ਮੇਰੇ ਜਾਣੇ ਘਰ ਕਿਹੜੀ ਵਾਲਿਆਂ ਦਾ। ਫੈਮਿਲੀ ਸਾਲਿਓ ਤੁਹਾਡੀ ਕੁਛ ਸ਼ਰਮ ਕਰਿਆ ਕਰ ਆਪ ਵੀ ਤੂੰ ਨਕਾਰਾ ਵਿਹਲਾ ਹੈਗਾ ਕੋਈ ਮੇਰੀ ਜ਼ਰੂਰਤ ਨਹੀਂ ਤੂੰ ਪੂਰੀ ਕਰਦਾ ਐੜੀ ਨਹੀਂ ਕਰਦਾ ਜ਼ਰੂਰਤ ਨਹੀਂ ਪੂਰੀ ਕਰਦਾ ਤੁਹਾਡੀ ਫੈਮਿਲੀ ਹੈ ਆਪਸ ਰਲਦੀ ਇਹ ਸਾਲਾ ਇਹਦੇ ਨਾਲ ਨਹੀਂ ਮਿਲਦਾ ਉਹ ਇਹਦੇ ਨਾਲ ਨਹੀਂ ਮਿਲਦਾ ਤੁਸੀਂ ਤੋਂ ਵੀ ਇਹਦੇ ਨਾਲ ਨਹੀਂ ਮਿਲਦੇ ਪਿਓ ਤੁਹਾਡਾ ਤੁਹਾਡੀ ਮਾਂ ਨਾਲ ਨਹੀਂ ਮਿਲਦਾ ਅੱਲਾ ਜਾਣੇ ਤੁਸੀਂ ਹੋ ਕਿਸ ਤਰ੍ਹਾਂ ਗਏ ਅਸੀਂ ਹੋਣਾ ਨਹੀਂ ਸੀ ਇਹੀ ਤਾਂ ਲੋਰੋ ਸਹੀ ਹੈ ਅਸੀਂ ਇਸ ਬਗੈਰਤ ਨੇ ਜਿਹਨੇ ਫੈਮਿਲੀ ਬਣਾਈ ਹੈ ਨਾ ਉਹਨੂੰ ਮੈਂ ਨਿਬੜ ਲਾਂਗਾ ਮੈਂ ਤਾਂ ਸਾਰੇ ਇਕੱਠੇ ਮਿਲੇ ਮੈਂ ਤੇ ਬਣਾ ਕੇ ਚਲਾ ਗਿਆ ਕਿ ਚਲੋ ਬਹਿਨਾ 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 ਹੁਣ ਮਨ ਵੀ ਇਹ ਵੱਖਰੇ ਕੁੱਤਿਆਂ ਦੀ ਐਂਬੂਲੈਂਸ ਆਣ ਡਈ ਬਹਿਨਾ ਇਹਨੂੰ ਜ਼ਹਿਨੀ ਟੌਰਚਰ ਕਰ ਬਹਿਨਾ ਚੁੱਪ ਕਰ ਜਾ, ਮੇਰਾ ਬੁਰਾ ਇਹਨੂੰ ਕੋ ਲੱਗਦਾ। ਰੋਟੀ ਪਾਣੀ ਇਹਨੂੰ ਕੋ ਰੋਟੀ ਪਾਣੀ ਖਾ ਕੇ ਨੂੰ ਤੇ ਮੈਨੂੰ ਅੰਮੀਆਂ ਲਾਇਓ ਮੈਂ ਨਹੀਂ ਜਾਣਾ ਬਾਜੀ ਤੂੰ ਇਹਨੂੰ ਕਹ ਨਾਸ਼ਤਾ ਲਿਆ ਕੇ ਦੇ ਚੱਲ ਨਾਸ਼ਤਾ ਜਾਣਾ ਲਿਆ ਕੇ ਦੇ ਮੇਰੇ कितने ਵਾਸਤੇ क्यूट ਚਾਹ है ਲੈ आप ਗਿਆ हैं मोहतरमा हाँ। कितने क्यूट हैं मैं आप बहुत क्यूट आपकी पर्सनैलिटी अच्छी है थैंक यू आप बहुत खूबसूरत हैं अच्छा आपस की बात है एक पप्पी हो जाए ਹਾਲੇ ਯਾਰ ਤੈਨੂੰ ਜਿਸ ਤਰ੍ਹਾਂ ਉਹਨੇ ਤੈਨੂੰ ਨਾ ਕਰਨੀ ਤੂੰ ਪੱਪੀ ਇਹ ਤੇ ਅਸੀਂ ਖਲੋਤੇ ਹਾਂ ਪੱਪੀ ਨਾ ਮੰਗਿਆ ਕਰ ਤੂੰ ਕਿਆ ਕਰ ਇਹ ਖੱਬੇ ਪੈਰ ਕੋ ਜੁੱਤੀ ਹੋ ਜਾਏ ਇਧਰ ਹਾਂ
ਚੱਲ ਨਾਸ਼ਤਾ ਮੇਰੇ ਕਰਨਾ ਵਾਸਤੇ ਨਾਸ਼ਤਾ ਲੈ ਕੇ ਕੀ ਆ। ਕਰਨਾ ਨਾਸ਼ਤਾ ਦੱਸੇਂਗੀ ਤਾਂ ਪਤਾ ਲੱਗੇਗਾ ਮੇਰੇ ਨਾ। ਵਾਸਤੇ ਇੱਕ ਕੱਪ ਚਾय। ਇੱਕ ਕੱਪ ਚਾਹ ਨਾਸ਼ਤਾ ਹੋ ਗਿਆ ਹਾਂ, ਮੈਂ ਐਡੀ ਉਹੀ ਕਰ- ਡਰਾਈਵਰ ਕਲਾਬ ਤੂੰ मेरे लिए ब्लैक कॉफी लेके आओ। ਉਹ ਤੂੰ ਸੁਣੀ ਸਾਲਿਆ ਕੌੜੀ ਹੁੰਦੀ ਏ तू लेके आ, तेरे सामने मैं छड़काउनी है, तू लेके आ। ਕੌੜੀ ਖੋਖਾ ਬੋਲਣ ਲੱਗਾ ਚੱਲ ਚੱਲ ਜਾ 3 ਕਰੀਮ ਰੋਲ ਲੈ ਕੇ ਆ। ਕਿਉਂ ਖੁਦਕੁਸ਼ੀ ਦਾ ਮੂਡ हाँ? ਨਹੀਂ ਸਿਆਣੇ ਕਹਿੰਦੇ 3 ਕਰੀਮ ਰੋਲ ਲਵੋ ਨਾ ਤੇ ਬੰਦਾ ਵੱਡਾ ਡਾਇਰੈਕਟਰ ਬਣਦਾ। ਤੇ ਪੁੱਤਰ 5 ਇਕੱਠੇ ਹੀ ਲੈ ਅੱਜ ਸੰਜੇ ਲੀਲਾ ਬੰਸਾਲੀ ਹੋ ਜਾ 5 ਲੈਣਾ ਕਰਨ ਜੋਹਰ ਹੋਣਾ। ਲੇਕਿਨ ਜੋ ਵੀ ਆ ਓਏ ਚੱਲ ਇੱਕ ਮਿੰਟ ਠਹਿਰ ਬਹਿਣਾ। ਚੱਲ ਸਾਲੇ ਤੂੰ ਜਿਹੜਾ ਮੇਨ ਚੱਲ ਚੱਲ 3 ਡਰਾਮੇ ਦਾ ਕੱਢਾ ਕੰਮ ਕਰ ਲੈ। बहना बहना इस बंदे को साड़ी जान छुड़ा दे बहना। ਤੇ ਤੁਸੀਂ ਹਰ ਵਕਤ ਉਹਦੇ ਦਿਵਾਲੇ ਹੋਏ ਰਹਿੰਦੇ ਜੇ ਠੀਕ ਹੈ ਬਾਜੀ ਇਹ ਗਲਤ ਬੰਦਾ ਹੈ, ਸਹੀ ਨਹੀਂ ਕਹਾ। ਤਲਾਕ ਲੈ ਕੋ ਮੈਂ ਨਹੀਂ ਹਲੇ ਲੈਣੀ ਤਲਾਕ ਮੇਰਾ ਕੌਣ ਖਿਆਲ ਰੱਖੇਗਾ ਅਸੀਂ ਹੈ ਨਾ ਪਾਗਲ ਹੋ ਗਏ। बहना ਤੇਰੇ ਰਿਸ਼ਤੇ ਲੱਭ ਲਾਂਗੇ ਅਸੀਂ। बहना मैं तेरी लाइन नहीं टूटन देनी बहना। बहना ਮੈਨੂੰ ਸਾਲੇ ਵੇਖੋ ਸ਼ੱਕ ਸਾਰੇ ਘਰ ਦੇ ਕੰਮ ਕਰਦਾ ਹੈ, ਵੇਖੋ ਤੁਹਾਨੂੰ ਨਾਸ਼ਤੇ ਬਣਾ ਕੇ ਦੇਣਾ ਸਾਰਾ ਕੁਝ ਕਰਦਾ ਹੈ। ਐਡਾ ਚੰਗਾ ਤੁਹਾਡਾ ਪਨਵੀ ਚਲੋ ਤੁਹਾਨੂੰ ਪਤਾ ਲੱਗ ਜਾਏਗਾ, ਤੁਹਾਨੂੰ ਵਿਖਾ ਦੇਵਾਂਗੇ। ਐਡੀ ਕੋਈ ਗੱਲ ਮੈਂ ਨਹੀਂ। ਨਹੀਂ ਤਲਾਕ ਤਲੂਕ ਲੈਣੀ बहना बहना ਮੈਂ ਤਾਂ ਅੰਦਰੋਂ ਛੱਡਣੀ ਅਗਰ ਮੈਂ ਘਰ ਨਾ ਨਾ ਹੋਵੇਂ ਤੂੰ ਭੈਣ ਦੀ ਇੱਜ਼ਤ ਲੁੱਟ ਲੈ। नहीं नहीं बाज आ रहे तुसी गया नहीं बाज आ रहे ਲਾਲਾ ਫਿਰ ਤੇਰਾ ਮੁਰਸ਼ਦੀ ਪਿਆਰ ਜੱਦਿਆ तू डरदा है ना कोलों ਉਹ ਮੈਂ ਨਹੀਂ ਡਰਦਾ ਚੱਲ ਮਾਰਦੇ ਆ ਮੁਰਸ਼ਦ ਅੱਗੇ ਨਜ਼ਰ ਨਹੀਂ ਆਉਂਦੇ, ਤੁਸੀਂ ਮੇਰੇ ਖਲੋਗੇ ਇਧਰ ਆ ਮੁਰਸ਼ਦ अच्छा, ਆਓ। अच्छा। लेकिन सर एक नदीम और नदीम कह रहा असलम चेटा साहब असलम क्लैप करो असलम साहब ਵਾਹ ਕੀ ਬਾਤ ਸਾਰੀ ਵੀਡੀਓ ਮੈਂ ਸੁਣ ਕੇ ਕਰੇ असलम भाई वास्ते मैं एक जरूर गल कहूँ कि साढ़े बड़े ने और उसे यकीन करो बड़ा कोई तुहाडे कोल सिੱਖਿਆ भाई साढ़े सीनियर वह ते ड्रामे दी गल्लां मैं भी बकवास कर लेंदी लेकिन असलम भाई वास्ते खुदा दी कसम मैं एक सच्ची गल कहांगा कि मैं कसम खुदा दी कर रहा कि फैसलाबाद च अगर कोई हरामदा ना जी भाजी मुर्शद जी ਹਰਾਮ ਦੀ ਸਿਲਸਿਲੇ ਦੇ ਮੁਰੀਦ ਮੁਰਸ਼ਦ ਤੁਹਾਡੇ ਤੇ ਨਾ ਚੱਦਰ ਚੜਾਉਣੀ ਸੀਗੀ, ਉਹ ਮੇਰਾ ਤਾਇਆ ਬੰਨ ਕੇ ਚਲਾ ਗਿਆ। ਹੁਣ ਚੱਦਰ ਤੇ ਲੇਟ ਆ, ਫਿਰ ਤੁਹਾਨੂੰ ਤਾਏ ਦੇ ਥੱਲੇ ਚੜਾ ਦਵਾਂ। ਅੱਗੇ ਵੀ ਮੁਰਸ਼ਦ ਨੂੰ ਤਾਏ ਦੇ ਥੱਲੇ ਵੀ ਵੱਡਿਆ ਸੀ ਲੇਕਿਨ ਮੁਰਸ਼ਦ ਜੀ ਤੁਸੀਂ ਘਬਰਾਉਣਾ ਨਹੀਂ, ਤੁਸੀਂ ਪੁੱਠੀਆਂ ਸੋਚਾਂ ਵਾਲੇ ਜੇ ਤੁਹਾਡੀ ਕੀ ਬਾਤ ਬਸ ਮੈਂ ਨਾਸ਼ਤਾ ਕਰ ਲਾਂ ਔਰ ਨਾਸ਼ਤਾ ਲੈਣ ਲੱਗ ਲਈਏ ਆ ਜਾਂਦਾ। ਚਲੋ ਲਾਤਾ ਨਾਸ਼ਤਾ ਜਾਓ ਕਿੱਥੇ ਲਾਇਆ ਨਾਸ਼ਤਾ? ਨਾਲੀ ਚ ਲਾਣਾ ਹੋਰ ਸਾਲਿਆ ਭਾਂਡੇ ਖਾਣਾ ਨਾਲੀ ਦੇ ਵਿੱਚ ਕੱਲ ਵੀ ਨਾਲ ਦਾ ਰੁੜ ਕੇ ਆ ਗਿਆ ਸੀ। ਹਿਸਾਬ ਨਾਲ ਲਾਈਦਾ ਹੁੰਦਾ ਨਾਸ਼ਤਾ। ਦਫਾ ਹੋ ਜਾ ਸਾਲਿਆ ਮੁਫਤ ਬਰਬਾਉ ਲੱਗਣ ਦੀ ਸਾਡੀ ਭੈਣ ਨੂੰ ਆਜ਼ਾਦ ਕਰਦੇ, ਸਾਡੀ ਭੈਣ ਨੂੰ ਆਜ਼ਾਦ ਕਰਦੇ। ਮੈਂ ਤੁਹਾਡੀ ਭੈਣ ਪਿੰਜਰੇ 'ਚ ਪਾਈ ਆ ਕੱਲਾ ਮੇਰਾ ਨਾਸ਼ਤਾ ਬਣਾਇਆ ਸਾਲੇ ਸਾਨੂੰ ਤੇਰੇ ਨੇੜੇ ਹੀ ਆ ਗਿਆ ਕੱਲਾ ਕੱਲਾ ਹੀ ਹੋ ਕੁਲਸ਼ ਮੇਰਾ ਨਾਸ਼ਤਾ ਬਣਾਇਆ ਕੀ ਖਾਣਾ ਜੀ ਅਨਾਰ ਜੂਸ ਪਰਸੋਂ ਮੈਂ ਤੁਹਾਡੇ ਵਾਸਤੇ ਅਨਾਰ ਲਿਆਂਦਾ ਤੁਹਾਡੇ ਮੂੰਹ 'ਚ ਚੱਲ ਗਿਆ ਸੀ ਤੁਹਾਡੇ ਬਸ ਚੰਗੀ ਆਟੇ ਨਿਕਲਦੇ ਪਿਆ ਤਾਂ ਉਹ ਫੀਤਾ ਬਾਹਰ ਰਹਿ ਗਿਆ ਸੀ ਅਨਾਰ ਜੂਸ ਕੀ ਨਜ਼ਲਾ ਆਇਆ ਤਨ ਕਿਹਾ ਨਾ ਚਾਲਿਆ ਕਰ ਜਰਾ ਡਾਕਟਰ ਵੀ ਵੱਡਾ ਹੀ ਆ ਹਾਂ ਉਹ ਵੈਸਟ ਇੰਡੀਜ਼ ਦਾ ਕਸਾਈਆ ਚਾਹੀਦਾ ਕੀ ਹੈ ਕੀ ਹੋਇਆ ਲਾਲਾ ਯਾਰ ਤੇਰੇ ਨੈਨਕਸ਼ ਮੇਰੇ ਭਰਾ ਨਾਲ ਮਿਲਦੇ ਆ ਹਾਂ ਆਪਣੀ ਫੈਮਿਲੀ ਤੇ ਸ਼ੱਕ ਕਰਾਂ ਕਿ ਤੇਰੀ ਫੈਮਿਲੀ ਤੇ ਉਹ ਤੂੰ ਵੀ ਸਾਡਾ ਭਰਾ ਹੀ ਹੈ ਅਸਲ ਤੇ ਘਰ ਅੱਗ ਲੱਗ ਗਈ ਸੀ ਅਸੀਂ ਦੋਵਾਂ ਨੇ ਬਾਹਰ ਛਾਲ ਮਾਰਤੀ ਸੀ ਕੁੱਤੇ ਭੌਂਕੀ ਆ ਰੋਟੀ ਪਕਾਉਂਦਾ ਓਏ ਤੂੰ ਕੁਝ ਵੀ ਨਹੀਂ ਕਰਨਾ ਚੁੱਪ ਕਰਕੇ ਬੈਠਾ ਪੌਂਗਾ ਅੱਪਾ ਜੀ ਕੀ ਹੋਇਆ ਮੇਰੀ ਬੀਬੀ ਮਰੀ ਉਹ ਮੇਰੀ ਬੱਚੀ ਜਿੰਦਾ ਹੁਣ ਦੱਸੋ ਲੰਗਰ ਦੀ ਦਾਲ ਚ ਸ਼ਹਿਰ ਪਾਉਣ ਵਾਲਿਆ ਆ ਜਿਉਂਦੀ ਖੜੀ ਹੈ ਮੇਰੇ ਤਾਂ ਕਤਲ ਦਾ ਇਲਜ਼ਾਮ ਲਾਉਂਦੇ ਆ ਵੀ ਮੇਰੇ ਤਾਂ ਕਤਲ ਪਾ ਰਹੇ ਸੀ ਕੋਈ ਨਾਜ਼ਮ ਨੇ ਭੈਣ ਦਿੱਤੀ ਹੋਵੇ ਤੇ ਫਿਰ ਕਾਹਦਾ ਰੌਲਾ ਕੁੜੀ ਤੇ ਆ ਗਈ ਜਾਨੀ ਹੋਇਆ ਕੀ ਹੈ ਮੈਨੂੰ ਕਹਿੰਦੇ ਜੀ ਤੁਸੀਂ ਕਤਲ ਕਰ ਦਿੱਤੀ ਆਪਣੀ ਬੀਵੀ ਓਏ ਇੱਕ ਮਿੰਟ ਠਹਿਰ ਜਾ ਤੂੰ ਸਲਵੀ ਖਿਚਾਉਂਦੇ ਆ ਮੈਂ ਤੇ ਇਸ ਗੱਲੋਂ ਹੈਰਾਨ ਸੀ ਵੀ ਇਹ ਕਿਦਾਂ ਤੂੰ ਮਾਰ ਦਿੱਤੀ, ਇਹ ਤਾਂ ਮਰਨ ਵਾਲੀ ਹੈ ਹੀ ਨਹੀਂ। ਇਹਨੂੰ ਤਾਂ ਬਹੁਤੇ ਬੰਦੇ ਦੇਖ ਕੇ ਹੋਸ਼ ਆਉਂਦੀ ਆ। ਤੂੰ 3 ਦਿਨ ਪਹਿਲੇ ਆ ਗਈ ਇਹਨਾਂ ਨੇ ਮੇਰੇ ਤੇ ਕਤਲ ਪਾਤਾ ਸੀ ਤੁਹਾਨੂੰ ਪਤਾ ਛੋਟੀ ਭੈਣ ਦਾ ਵਿਆਹ ਹੈ ਕਰਾਚੀ ਮੈਂ ਗਈ ਸੀ ਚੂੜੀਆਂ ਲੈਣ ਵਾਸਤੇ ਅੱਛਾ ਹਾਂਜੀ ਕਰਾਚੀ ਚੂੜੀਆਂ ਲੈਣੀ ਮੁਲਤਾਨੋਂ ਦਾ ਕੱਪੜੇ ਲਿੱਤੇ ਮੁਲਤਾਨੋਂ ਕੱਪੜੇ ਲੈ ਇੰਡੀਆ ਵਿੱਚ ਜੁੱਤੀ ਲਿੱਤੀ ਤੇ ਭੈਣ ਟੋਟੇ ਕਰਕੇ ਵਿਆਹਣੀ ਇੱਕੋ ਜਗ੍ਹਾ ਤੋਂ ਸਾਰੀਆਂ ਚੀਜ਼ਾਂ ਕਿਉਂ ਨਹੀਂ ਲਈਆਂ ਤੂੰ ਪੂਰੀ ਗੱਲ ਕਰ ਪੂਰੀ ਗੱਲ ਸੁਣਾ ਐਵੇਂ ਹੱਥ ਲਾਇਆ ਜਾਨੂੰ ਕੀ ਰਾਸ਼ੀ ਦੀ ਹੱਥ ਲਾਇਆ ਮੈਨੂੰ
ਓਏ ਹੋ ਪਗਾਰਦਾ ਸ਼ਰਮ ਕਰ ਓਏ ਓ ਰੈਗੂਲਰ ਹਰਾਮ ਦੇ ਉਹ ਧੀਆਂ ਭੈਣਾਂ ਦੇ ਅਸੀਂ ਤੇਰੇ 20 ਫੈਸਲੇ ਕਰਾਉਣੇ ਕਦੀ ਧੀ ਭੈਣ ਨੂੰ ਹੱਥ ਲਾਇਆ ਤੇਰੀ ਨੂੰ ਇਹਨੇ ਮੈਨੂੰ ਇੱਥੇ ਹੱਥ ਲਾਇਆ ਇਹ ਇੱਥੇ ਲਾਇਆ ਬਗਾਰ ਤਾਂ ਮੈਂ ਇਹਦੇ ਕੀ ਲਾਉਣਾ ਵਾ ਮੈਂ ਇਹਦੇ ਵੀ ਲਾਉਣਾ ਵਾ ਉਹਦਾ ਇੱਥੇ ਲਾਉਣਾ ਮੈਂ ਇਹਦੇ ਵੀ ਲਾਉਣਾ ਮੈਂ ਇਹਦੇ ਵੀ ਲਾਉਣਾ ਇੱਥੇ ਮੇਰੇ ਹੱਥ ਨਾ ਲਾ ਮੈਂ ਤੈਨੂੰ ਦਿੰਦਾ ਉਹ ਲਾ ਮੈਂ ਹੈਰਾਨ ਆ ਓਏ ਗੁੱਸੇ ਦਾ ਗੁੱਸਾ ਮਜ਼ੇ ਦਾ ਮਜ਼ਾ ਕੰਜਰ ਹੋ ਗਏ ਏਡੀ ਗੈਰਤ ਆ ਹੋਏਗਾ ਗੱਲ ਕੰਜਰ ਪਤਾ ਕੀ ਧੀਆਂ ਭੈਣਾਂ ਦੀ ਇੱਜ਼ਤ ਸਾਂਝੀ ਹੁੰਦੀ ਸਾਰੇ ਇੰਜ ਨਹੀਂ ਕਰਦਾ ਹੁੰਦਾ ਵਿਚਾਰੀ ਲੈਣ ਜੀ ਤਾਂ ਹੈ ਪਹਿਲੇ ਹੀ ਓਏ ਹੋਏ ਲੈਣ ਦੇਣਾ ਇਹ ਹੁੰਦਾ ਹੀ ਰਹਿੰਦਾ ਭਾਜੀ ਇਹ ਤੁਸੀਂ ਇਧਰੋਂ ਨਾ ਰੱਖੋ ਤੇ ਪੈਂਟਰ ਕੋ ਬਣਵਾ ਲਓ ਅੱਛਾ ਇਹਦੇ ਆਹ ਵਾਲਾਂ ਨੇ ਆਹ ਵਾਲਾਂ ਦਾ ਪਰਚਾ ਕਰਾਇਆ ਆਹ ਵਾਲ ਕਹਿੰਦੇ ਆਹ ਵਾਲ ਸਾਡੇ ਘਰ ਵੜੇ ਰਹਿੰਦੇ ਚੱਲ ਆ ਜਾ ਸਾਰਾ ਬਾਲ ਵੀ ਇੰਜ ਲਿਆਉਂਦਾ ਸੁੱਤੇ ਪਿਆ ਦੀ ਬਾਹ ਹੁੰਦੀ ਹੈ ਖਲਾਰਾ ਹੀ ਪਾਇਆ ਪਿਆ ਵਾ ਐਵੇਂ ਫਜ਼ੂਲ ਹੀ ਐਵੇਂ ਜੂੜਾ ਕਰ ਦੋ ਜੂੜਾ ਕਰ ਦੋ ਜੂੜਾ ਕਰ ਦੋ ਮੈਂ ਕਿਹਾ ਤੁਸੀਂ ਗੱਲ ਕਰੋ ਮੈਂ ਬੰਨ ਕੇ ਆਉਣਾ ਇਹ ਬੰਨਾ ਨਹੀਂ ਅੱਛਾ ਐਦਾਂ ਨਹੀਂ ਗੰਢ ਖੋਲਣੀ ਇਹਨੂੰ ਅੱਥੂ ਲਾ ਕੇ ਇਹ ਆ ਲਾ ਆ ਜਾ ਤੈਨੂੰ ਅਸਲੀ ਦੇ ਦਿੰਦਾ ਆ ਇਹ ਅਸਲ ਆ 19-20 ਦਾ ਫਰਕ ਆ ਲੈ ਇਹ 350 ਬਾਲਾਂ ਤੇ ਜੈਲ ਲਾ ਕੇ ਨਾ ਛਪੜੀ ਬਣਾ ਕੇ ਨੱਚਦਾ ਉਹਨਾਂ ਨੇ ਅੱਜ ਤੇਰਾ ਜ਼ਹਿਰ ਡੁੱਲ ਦੇਣਾ ਅਮਨ ਨਾਜ਼ਮ ਬਣ ਕੇ ਆਇਆ ਅੱਛਾ ਰਾਸ਼ਿਦ ਨਾਜ਼ਮ ਆਇਆ ਕੋਈ ਸੌਦਾ ਸੁਦਾ ਮੰਗਾਉਣਾ ਦੱਸੋ ਨਹੀਂ ਜੀ ਸੌਦਾ ਮੰਗਵਾਉਣਾ ਨਹੀਂ ਸੌਦਾ ਦੇਣਾ ਹੈ ਲੈ ਜਾਓਗੇ ਮੈਂ ਸੁਣਿਆ ਜਿਹੜਾ ਬੰਦੇ ਗੰਜੇ ਹੁੰਦੇ ਆ ਉਹ ਅਮੀਰ ਹੁੰਦੇ ਨੇ ਲੇਕਿਨ ਉਹ ਅਮੀਰ ਜਿਹੜੇ ਗੰਜੇ ਹੁੰਦੇ ਆ ਨਾ ਜਿਹੜੇ ਅਮੀਰ ਗੰਜੇ ਹੁੰਦੇ ਆ ਜਿਹੜੇ ਹੁੰਦੇ ਨੇ ਪਿੱਛੇ ਗੰਜੇ ਹੋ ਹੱਥ ਲੈ ਨਾ ਫਿਰ ਦੇਖੀ ਇਹਦੇ ਮੂੰਹ ਤੇ ਥੁੱਕਦੇ ਉਹਨੇ ਐਨਕਾਂ ਲਾਈਆਂ ਕਿਹੜਾ ਅੱਖ 'ਚ ਪੈਣਾ ਤੋਂ ਗੱਲ ਅਸਲ ਕੀ ਐ ਹੈ ਲੈ ਲਾ ਹੱਥ ਲਾ ਲੈ ਰਾਸ਼ਿਦ ਇਹਨੂੰ ਲਾਉਣ ਤੈਨੂੰ ਦੇਖਣ ਦੇ ਇਦਾਂ ਦਾ ਬੰਦਾ ਪਹਿਲੇ ਹੱਥ ਹੁੱਥ ਲਾ ਕੇ ਬਾਅਦ 'ਚ ਬਹੁਤ ਸ਼ਰਮਿੰਦਾ ਹੁੰਦਾ ਓਹੋ ਪਹਿਲੇ ਕभी ਐਸਾ ਨਹੀਂ ਹੁਆ ਹੋਇਆ ਕੀ ਸੀ ਉਹ ਸ਼ਾਪਿੰਗ ਕਰਨ ਗਏ ਸੀ ਤੈਨੂੰ ਦੱਸਿਆ ਨਹੀਂ ਹੱਥ ਸ਼ਾਪਿੰਗ ਨਾ ਲਈ ਤਸਲੀਮ ਆ ਸੰਦੇ ਕਰ ਦੇਣੀ ਆ ਉਹ ਸੜੀ ਆ ਓਏ ਕਿਸ ਤਰ੍ਹਾਂ ਸਾਲੀਏ ਡਾਇਰੈਕਟਰ ਨੇ ਲਿਖਿਆ ਵਿੱਚ ਡਾਇਰੈਕਟਰ ਨੇ ਕਿੱਥੇ ਲਿਖਿਆ ਇੱਥੇ ਹੱਥ ਮਾਰ ਇੱਥੇ ਡਾਇਰੈਕਟਰ ਮਾਰ ਨੇ ਕਿਹਾ ਵੀ ਨਾ ਮੰਨੇ ਤੇ ਸ਼ਬਦ ਗਿੱਲਾ ਵੀ ਕਰ ਲਈ ਉਹ ਤੇਰੇ ਕੋਲ ਕੱਲਾ ਸ਼ਬਦ ਹੋਣਾ ਗੱਲਾਂ ਨਹੀਂ ਹੋਣਾ ਤੇਰੇ ਤੋਂ ਤਸਲੀਮ ਇੰਨੀ ਜਗ੍ਹਾ ਹੋਵੇ ਤੇਰੀ ਸਗੀ ਬੁੱਢੀ ਭਾਈ ਤਸਲੀਮ ਕਵੇ ਇਹਨੂੰ ਕਿਤੇ ਪਰੇ ਲੈ ਜਾ ਕੀ ਸਪੋਰਟਸਮੈਨ ਆ ਇਹ ਮੈਨੂੰ ਇਹ ਸਪੋਰਟ ਕਰਦਾ ਮੈਂ ਇਹਨਾਂ ਨੂੰ ਇਹ ਸਪੋਰਟਸਮੈਨ ਸਭ ਤੋਂ ਡੂੰਘੇ ਕਟਰ ਚੋਂ ਗੇਂਦ ਕੱਢ ਕੇ ਲਿਆਉਂਦਾ ਇਹਨੂੰ ਕਹਿੰਦੇ ਸਟੈਮਨਾ ਆ ਬਾਹਰ ਸੇਰਾ 100 ਜੁੱਤੀ ਦਾ ਕਹਿ ਕੇ ਤੇ 75 ਮਾਰੋ ਤਾਂ ਨਾਰਾਜ਼ ਹੁੰਦਾ ਵਾ 25 ਘੱਟ ਨਹੀਂ 25 ਘੱਟ ਨਹੀਂ ਦੇਖ ਲਓ ਆ ਅਸਲ ਗੱਲ ਕੀ ਹੈ ਕੁੜੀ ਤੇ ਆ ਫਿਰ ਨਹੀਂ ਆ ਉਹ ਤੈਨੂੰ ਮੈਂ ਦੱਸਣਾ ਕਿਸ਼ਤਾਂ ਦੇ ਇਹ ਟਿੱਕੇ ਗੰਜਾ ਕਿਸ ਤਰ੍ਹਾਂ ਹੋਇਆ ਪਹਿਲੇ ਆ ਦੱਸੋ ਇਹ ਗੰਜਾ ਜਿਹੜਾ ਹੁੰਦਾ ਨਾ ਖੁਸ਼ਕਿਸਮਤ ਗੰਜੇ ਉਹ ਹੁੰਦੇ ਜਿਨ੍ਹਾਂ ਦੇ ਕੁਦਰਤੀ ਵਾਲ ਝੜਦੇ ਆ ਅੱਛਾ। ਇਹ ਤਾਂ ਆਏ ਦਿਨ ਸੀਐਨਜੀ ਮਹਿੰਗੀ ਹੁੰਦੀ ਸਾਲਾ ਪੈਟਰੋਲ ਪੰਪ ਅੱਗੇ ਖਲੋ ਕੇ ਪੱਟਦਾ ਵਾਪਸ ਹੀ ਸਾਥੀ ਅੱਛਾ ਇਹਦੇ ਲੱਗਦਾ ਐ ਸ਼ਕਲੋਂ ਦੇਖ ਕੇ ਕਿ ਪੈਸੇ ਵਾਲਾ ਬੰਦਾ ਹੈ ਪੈਸੇ ਵਾਲਾ ਅਮੀਰ ਤਰੀ ਨਾਲ ਵੀ ਭਾਜੀ ਕਦੀ ਪੈਰ ਫਸਣ ਨਾਲ ਟੱਪ 'ਚ ਡਿੱਗੇ ਹੋ ਨਹੀਂ ਯਾਦ ਨਹੀਂ ਉਹਨੂੰ ਪੈਸੇ ਵਾਲਾ ਜ਼ਮੀਂਦਾਰ ਬੰਦਾ ਨਹੀਂ ਜ਼ਿਮੀਦਾਰ ਨਹੀਂ ਹੋ ਉਹ ਜ਼ਿਮੀਂਦਾਰ ਹੈ ਉਹ ਜਾ ਅਗਲਾ ਤੂੰ ਉਹਦੀ ਪਿਛਲੀ ਜ਼ਮੀਨ ਨਹੀਂ ਵੇਖੀ ਅੱਛਾ ਜੀ ਮੈਂ ਵੇਖਿਆ ਇਹਦਾ ਰਕਬਾ ਸਾਰਾ ਹੀ ਅੱਛਾ ਜੀ ਅੱਧਾ ਰਕਬਾ ਇੱਧਰ ਸਦਕੇ ਅੱਧਾ ਰਕਬਾ ਇੱਧਰ क्या कह रहे हैं क्या कह रहे हैं ਇੱਥੇ ਇੱਕ ਛੋਟੀ ਜੀ ਨਹਿਰ ਲੰਘਦੀ बोलो 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 ਉਹਦੇ ਉੱਤੇ ਥੋੜਾ ਥੋੜਾ ਘਾਹ ਹੋ ਗਿਆ ਹੈ। ਉਹ ਪਤਾ ਨਹੀਂ ਮਾਲੀ ਨਹੀਂ ਆਇਆ ਘਾਹ ਹੋ ਗਿਆ ਔਰ ਰਕਬੇ ਤੋਂ ਥੋੜਾ ਜਿਹਾ ਨਹਿਰ ਤੋਂ ਇੰਜ ਕਰਕੇ ਜਾਓ ਨਾ ਥੋੜਾ ਜਿਹਾ ਐਂ ਕਰਕੇ ਥੱਲੇ ਨੂੰ ਆਹੋ ਉੱਥੇ ਇੱਕ ਤੇਰੇ ਵਰਗਾ ਕਿੱਲਾ ਉਸ ਕਿੱਲੇ ਦੇ ਨਾਲ ਇਹਦੇ ਵਰਗੇ ਦੋ ਭਾਣਜੇ ਬੈਠੇ ਉਹਨਾਂ ਨੇ ਦਾਅਵਾ ਕੀਤਾ ਵੀ ਇਹ ਪ੍ਰਾਪਰਟੀ ਸਾਡੀ ਹੈ ਅੱਛਾ ਉਹ ਭਾਣਜੇ ਇੱਧਰ ਉੱਧਰ ਕਰਕੇ ਥੋੜਾ ਜਿਹਾ ਜਾਓ ਹੋਰ ਜ਼ਮੀਨ ਦੇ ਇੰਜ ਕਰਕੇ ਥੱਲੇ ਨੂੰ ਇੰਜ ਕਰਕੇ ਉਹਦੇ ਇੱਕ ਛੋਟੀ ਜਿਹੀ ਸਰੋਂਗ ਹੈ ਅੱਛਾ ਉਹਦੇ 'ਚ ਸਾਰੇ ਪਿੰਡ ਦਾ ਆਉਣ ਜਾਣ ਹੈ। पूरे पिंड दा ਪਾਣੀ ਉੱਥੇ ਜਮਾ ਹੀ ਰਹਿੰਦਾ ਜੇ ਦਿਲ ਕਰੇ ਤੇ ਉੱਥੇ ਹੀ ਨਹਾ ਲੈ ਉਹ ਜਿਹੜੀ ਖੂਹੀ ਆ ਪੂਰਾ ਪਿੰਡ ਉੱਤੇ ਹੁੰਦਾ ਹਾਂਜੀ ਇਹ ਇੱਕ ਦਿਨ ਨਾ ਇੰਜ ਕਰ ਰਿਹਾ ਮੈਂ ਕੀ ਹੋਇਆ ਕਹਿੰਦਾ 2-3 ਗਾਹਕ ਆਏ ਆ